अस्सलाम वालेकुम। तुसीं वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਤੁਹਾਨੂੰ ਸਭ ਤੋਂ ਪਹਿਲਾਂ ਗੁਜਰਾਤ ਦੇ ਪਿਛੋਕੜ ਵਿੱਚ ਲੈ ਕੇ ਚੱਲਦੇ ਆ। ਜਦੋਂ ਗੁਜਰਾਤ ਸ਼ਹਿਰ ਵਿੱਚ ਫੁਹਾਰਾ ਚੌਕ ਵਿੱਚ ਪਾਣੀ ਵਾਲੇ ਫੁਹਾਰੇ ਲਾ ਕੇ ਤੇ ਗੋਲ ਚੱਕਰ ਬਣਾਇਆ ਗਿਆ, ਉਸ ਵੇਲੇ ਦੇ ਲੋਕਾਂ ਮੁਤਾਬਕ ਇਹ ਇੱਕ ਨਵੀਂ ਸ਼ੈ ਸੀ ਗੁਜਰਾਤ ਦੇ ਸ਼ਹਿਰੀਆਂ ਲਈ, ਜੋ ਕਿ ਨੱਕ ਦੀ ਸਿੱਧ ਵਿੱਚ ਚੱਲਣ ਵਾਲੇ ਸਿੱਧੇ ਸਾਦੇ ਲੋਕ ਸਨ। ਉਹਨਾਂ ਲਈ ਫੁਹਾਰੇ ਚੌਕ ਦਾ ਗੋਲ ਚੱਕਰ ਲਾ ਕੇ ਪਾਰ ਕਰਨਾ ਇੰਜ ਸੀ ਜਿਕਨ ਚਨਾਬ ਦਾ ਸ਼ਬਾਜ਼ਪੁਰ ਪੁਲ ਬਣਨ ਤੋਂ ਪਹਿਲਾਂ ਬੇੜੀ ਉੱਤੇ ਬਹਿ ਕੇ ਦਰਿਆ ਪਾਰ ਕਰਨਾ। ਉਸ ਵੇਲੇ ਗੁਜਰਾਤ ਦੀ ਟ੍ਰੈਫਿਕ ਪੁਲਿਸ ਲਈ ਇੱਕ ਵੱਡੀ ਚੁਣੌਤੀ ਸੀ ਕਿ ਗੁਜਰਾਤ ਦੇ ਲੋਕਾਂ ਨੂੰ ਕਿੰਜ ਦੱਸਿਆ ਜਾਵੇ ਕਿ ਕਮਲਿਓ ਇਹ ਗੋਲ ਚੱਕਰ ਤੁਹਾਡੇ ਭਲੇ ਵਾਸਤੇ ਵੇ, ਐਵੇਂ ਨਾ ਇੱਕ ਦੂਜੇ ਦੇ ਵਿੱਚ ਵੱਜਦੇ ਰਹਿਆ ਕਰੋ। ਪਰ ਸਿੱਧੇ ਸਾਦੇ ਲੋਕ ਇਹ ਨਹੀਂ ਸਮਝ ਰਹੇ। ਚੋਖਾ ਕੜਮਾਸ ਟਾਂਗੇ ਵਾਲਿਆਂ ਦਾ ਹੁੰਦਾ ਸੀ, ਜੋ ਜਿਨਾ ਰੋਡ ਵੱਲੋਂ GTS ਚੌਕ ਉੱਤੇ ਅਪੜਨ ਲਈ ਮਾੜਾ ਜਿਹਾ ਖੱਬੇ ਹੱਥ ਹੋ ਕੇ ਚੱਕਰ ਕੱਟਣ ਦੀ ਬਜਾਏ ਸਿੱਧਾ ਘੋੜੇ ਸਣੇ ਆਪਣਾ ਮੂੰਹ ਚੁੱਕ ਕੇ ਕਾਲਜ ਵੱਲੋਂ ਅੱਗੇ ਜਾ ਕੇ ਤੇ ਪਰਿਉ ਆਉਂਦੇ ਕਿਸੇ ਟਾਂਗੇ ਸਾਈਕਲ ਗੱਡੀਆਂ ਬੰਦੇ ਵਿੱਚ ਜਾ ਵੱਜਦੇ। ਜੇ ਕਿਸੇ ਨੇ ਟਾਂਗੇ ਦਾ ਬੰਬ ਖਾਧਿਆ ਹੋਇਆ ਹੈ ਤੇ ਸਵਾਦ ਉਹਨੂੰ ਯਾਦ ਹੋਣਾ ਹੈ। ਉਸੇ ਦੌਰ ਵਿੱਚ ਗੁਜਰਾਤ ਦੀ ਟ੍ਰੈਫਿਕ ਪੁਲਿਸ ਦੇ ਅਫਸਰ ਫਤਿਹ ਮੁਹੰਮਦ ਸਾਹਿਬ, ਜਿਨ੍ਹਾਂ ਨੂੰ ਗੁਜਰਾਤ ਦੇ ਸਾਰੇ ਵੱਡੇ ਬੰਦੇ ਜਾਣਦੇ ਨੇ, ਜੋ ਟ੍ਰੈਫਿਕ ਕਾਨੂੰਨਾਂ ਉਤੇ ਪਾਬੰਦੀ ਕਰਾਉਣ ਵਿੱਚ ਬੜੇ ਡਾਢੇ ਤੇ ਕਾਬਲ ਅਫਸਰ ਸਨ, ਉਹ ਹਰਕਤ ਵਿੱਚ ਆਏ। ਫਤਿਹ ਮੁਹੰਮਦ ਸਾਹਿਬ ਸ਼ਹਿਰ ਵਿੱਚ ਜਿੱਥੇ ਵੀ ਟ੍ਰੈਫਿਕ ਫਸੀ ਹੁੰਦੀ ਸੀ, ਫਟ ਉੱਥੇ ਜਾ ਕੇ ਤੇ ਰਾਹ ਖਲਵਾਉਂਦੇ ਰਹੇ। ਫਤਿਹ ਮੁਹੰਮਦ ਸਾਹਿਬ ਨੇ ਫਿਰ ਆਪ ਛਾਂਟਾ ਫੜਿਆ ਤੇ ਘੋੜਿਆਂ ਵਾਂਗੂ ਕੰਨ ਚੁੱਕ ਕੇ ਹਰ ਪਾਸੇ ਜਾ ਵੜਨ ਵਾਲਿਆਂ ਨੂੰ ਛਾਂਟੇ ਨਾਲ ਫੁਹਾਰੇ ਚੌਕ ਦਾ ਗੋਲ ਚੱਕਰ ਪਾਰ ਕਰਨ ਦੀ ਜਾਂਚ ਸਿਖਾਈ। ਅੱਜ ਦੀ ਨਸਲ ਜੋ ਫੁਹਾਰੇ ਚੌਕ ਨੂੰ ਬਿਨਾਂ ਛਾਂਟੇ ਤੋਂ ਪਾਰ ਕਰਦੀ ਏ, ਉਹਨਾਂ ਦੇ ਵੱਡਿਆਂ ਨੇ ਜ਼ਰੂਰ ਫਤਿਹ ਮੁਹੰਮਦ ਸਾਹਿਬ ਕੋਲੋਂ ਟ੍ਰੈਫਿਕ ਕਾਨੂੰਨ ਤੇ ਚੱਲਣਾ ਸਿੱਖਿਆ ਹੋਵੇਗਾ। ਅਸਾਂ ਬੜਾ ਪਤਾ ਕੀਤਾ ਫਤਿਹ ਮੁਹੰਮਦ ਸਾਹਿਬ ਨੂੰ ਲੋੜਨ ਦਾ ਕਿ ਗੁਜਰਾਤ ਦੀ ਟ੍ਰੈਫਿਕ ਦੀ ਮੌਜੂਦਾ ਹਾਲਤ ਬਾਰੇ ਉਹਨਾਂ ਨਾਲ ਗੱਲ ਕਰੀਏ, ਪਰ ਨਹੀਂ ਮਿਲ ਸਕੇ। ਗੁਜਰਾਤ ਸ਼ਹਿਰ ਜੋ ਪੁਰਾਣੇ ਸਮਿਆਂ ਦਾ ਬਣਿਆ ਹੋਇਆ ਹੈ, ਜੋ ਉਸ ਵੇਲੇ ਦੀ ਲੋੜ ਦੇ ਮੁਤਾਬਕ ਸੌੜੀਆਂ ਗਲੀਆਂ ਤੇ ਸੜਕਾਂ ਗੁਜ਼ਾਰਾ ਕਰ ਜਾਂਦੀਆਂ ਸਨ, ਪਰ ਗੁਜਰਾਤ ਨੂੰ ਬਣਾਉਣ ਵਾਲਿਆਂ ਨੇ ਅੱਗੇ ਦੀ ਨਹੀਂ ਸੋਚੀ ਕਿ ਕੱਲ ਨੂੰ ਆਬਾਦੀ ਵੱਧ ਜਾਣੀ ਹੈ ਤੇ ਸੜਕਾਂ ਹੀ ਖੁੱਲੀਆਂ ਬਣਾ ਲਈਏ। ਗੁਜਰਾਤ ਸ਼ਹਿਰ ਦੀਆਂ ਸੜਕਾਂ ਹਾਲਾਂਕਿ ਕਈ ਵਾਰ ਵੱਡੀਆਂ ਇਮਾਰਤਾਂ ਤਰੋੜ ਕੇ ਖੁੱਲੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ, ਪਰ ਹਾਲੇ ਵੀ ਗੁਜਰਾਤ ਦੀ ਕੋਈ ਵੀ ਸੜਕ ਵੇਖੋ ਵੱਡੀਆਂ ਨਾਜਾਇਜ਼ ਇਮਾਰਤਾਂ ਬਣੀਆਂ ਹੁੰਦੀਆਂ ਜਾਂ ਹਟੀਆਂ ਵਾਲਿਆਂ ਸੜਕ ਮੱਲੀ ਹੋਵੇ ਦੀ। ਅੱਜ ਦਾ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ ਗੁਜਰਾਤ ਸ਼ਹਿਰ ਵਿੱਚ ਬਣੇ ਹੋਏ ਗੋਲ ਚੱਕਰਾਂ ਬਾਰੇ, ਜੋ ਆਮ ਸ਼ਹਿਰੀ ਨੂੰ ਚੱਕਰ ਚਾੜ ਕੇ ਰੱਖ ਦਿੰਦੇ ਨੇ। ਲਹਿੰਦੇ ਪੰਜਾਬ ਦਾ ਮਸ਼ਹੂਰ ਤੇ ਤਾਰੀਖੀ ਸ਼ਹਿਰ ਗੁਜਰਾਤ, ਜਿੱਥੇ ਹੁਨਰ, ਤਾਰੀਖ ਤੇ ਰਵਾਇਤਾਂ ਦੇ ਨਾਲ ਇੱਕ ਹੋਰ ਖਾਸ ਚੀਜ਼ ਵੀ ਮਿਲਦੀ ਏ, ਉਹ ਵੇ ਗੋਲ ਚੱਕਰ। ਜੀ ਹਾਂ, ਗੁਜਰਾਤ ਦੇ ਵੱਡੇ ਚੌਕਾਂ ਵਿੱਚ ਗੋਲ ਚੱਕਰ ਬਣੇ ਹੋਏ ਨੇ, ਜੋ ਅਸਲ ਵਿੱਚ ਸ਼ਹਿਰੀ ਸਹੂਲਤ ਲਈ ਬਣਾਏ ਗਏ ਸਨ। ਪਰ ਸਵਾਲ ਇਹ ਵੇ, ਇਹ ਸਹੂਲਤ ਹੈ ਜਾਂ ਸ਼ਹਿਰੀਆਂ ਲਈ ਇੱਕ ਅਜ਼ੀਅਤ? ਪਹਿਲਾ ਚੱਕਰ ਪ੍ਰਿੰਸ ਚੌਕ, ਹੋਰੇ ਨੇਕ ਨੀਤੀ ਨਾਲ ਹੀ ਬਣਾਇਆ ਗਿਆ ਇਹ ਗੋਲ ਚੱਕਰ, ਪਰ ਸਮਝ ਨਹੀਂ ਆਉਂਦੀ ਕਿ ਚੌਕ ਦੇ ਵਿਚਕਾਰ ਬਣਾਉਣ ਦੀ ਬਜਾਏ ਸੜਕ ਦੇ ਵਿਚਕਾਰ ਕਿਹੜੇ ਅਕਲਮੰਦ ਨੇ ਬਣਾ ਦਿੱਤਾ। ਜੇ ਕੋਈ ਗੱਡੀ ਵਾਲਾ ਜਾਂ ਮੋਟਰਸਾਈਕਲ ਸਵਾਰ ਇਸ ਚੱਕਰ ਵਿੱਚ ਆ ਜਾਏ ਤਾਂ ਉਹ ਵਾਕਈ ਚੱਕਰ ਵਿੱਚ ਆ ਜਾਂਦੇ ਨੇ। ਇਹਨਾਂ ਲਈ ਸਵਾਲ ਇਹ ਰਹਿ ਜਾਂਦਾ ਹੈ, ਇਹ ਚੱਕਰ ਨੂੰ ਕਿਹੜੇ ਪਾਸੋਂ ਪਾਰ ਕਰਾਂ। ਇਸ ਚੱਕਰ ਦੀ ਲੋਕੇਸ਼ਨ ਅਜਿਹੀ ਹੈ ਜਿੱਥੇ ਹਰ ਕੋਈ ਕਨਫਿਊਜ਼ ਹੋ ਜਾਂਦਾ ਹੈ ਕਿ ਉਹ ਸੱਜੇ ਮੁੜੇ ਜਾਂ ਖੱਬੇ ਪਾਸੇ ਤੋਂ ਅੱਗੇ ਜਾ ਕੇ ਫਿਰ ਸੱਜੇ ਮੁੜੇ ਤੇ ਪਰਿਉ ਆਉਂਦੇ ਕਿਸੇ ਦੇ ਨਾਲ ਜਾ ਵਜੇ। ਦੂਜਾ ਚੱਕਰ ਨਵਾਬਜ਼ਾਦਾ ਚੌਕ, ਇਸ ਚੌਕ ਦਾ ਗੋਲ ਚੱਕਰ ਯਾਦਗਾਰ ਵਰਗਾ ਹੈ, ਪਰ ਗੋਲ ਚੱਕਰ ਇਸ ਤਰ੍ਹਾਂ ਬਣਾਇਆ ਗਿਆ ਹੈ ਜਿਵੇਂ ਕਿਸੇ ਨੇ ਅੱਧੀ ਨੀਅਤ ਨਾਲ ਅੱਧੀ ਸੜਕ ਉੱਤੇ ਬਣਾ ਦਿੱਤਾ ਹੋਵੇ। ਚੌਕ ਦੇ ਵਿਚਕਾਰ ਨਹੀਂ ਬਲਕਿ ਇੱਕ ਪਾਸੇ। ਨਤੀਜਾ ਸ਼ਹਿਰੀ ਫਿਰ ਠੁੱਡੇ ਵਿੱਚ, ਨਾ ਨਕਸ਼ਾ ਵਾਜ਼ੇ ਨਾ ਗਾਈਡਲਾਈਨ। ਆਵਾਮ ਸੋਚਦੀ ਹੈ ਕਿਹੜੇ ਪਾਸੋਂ ਲੰਘੀਏ ਤੇ ਚੱਕਰ ਦਾ ਡਿਜ਼ਾਈਨ ਜਵਾਬ ਦੀ ਬਜਾਏ ਸਵਾਲ ਬਣਾ ਦਿੰਦਾ ਹੈ। ਕਦੀ ਤਾਂ ਲੱਗਦਾ ਹੈ ਜਿਵੇਂ ਇਹ ਗੋਲ ਚੱਕਰ ਸ਼ਹਿਰੀਆਂ ਨੂੰ ਰਾਹ ਵਿਖਾਉਣ ਦੀ ਬਜਾਏ ਰਾਹ ਭੁਲਾਉਣ ਲਈ ਨੇ। ਇਹਨਾਂ ਗੋਲ ਚੱਕਰਾਂ ਦਾ ਮਕਸਦ ਸੀ ਆਸਾਨੀ, ਪਰ ਅੱਜ ਉਹ ਸ਼ਹਿਰੀਆਂ ਦੇ ਸੁੱਖ ਦੀ ਬਜਾਏ ਸੜਕ ਉੱਤੇ ਠੁੱਡਾ ਬਣ ਚੁੱਕੇ ਨੇ। ਨਾ ਸਿਰਫ ਵਕਤ ਜ਼ਾਇਆ ਹੁੰਦਾ ਹੈ ਬਲਕਿ ਹਾਦਸੇ ਵਾਪਰਨ ਦਾ ਵੀ ਅਦਸ਼ਾ ਵੱਧ ਜਾਂਦਾ ਹੈ। ਸਾਡੇ ਇੰਜੀਨੀਅਰਾਂ ਤੇ ਲੋਕਲ ਇੰਤਜ਼ਾਮੀਆਂ ਨੂੰ ਚਾਹੀਦਾ ਹੈ ਇਹਨਾਂ ਨੂੰ ਨਵੇਂ ਸਿਰੇ ਤੋਂ ਬਣਾ ਕੇ ਗੁਜਰਾਤ ਦੀ ਵੱਧਦੀ ਟ੍ਰੈਫਿਕ ਨੂੰ ਕਾਬੂ ਕੀਤਾ ਜਾ ਸਕੇ ਤੇ ਟ੍ਰੈਫਿਕ ਪੁਲਿਸ ਦੇ ਅਫਸਰਾਂ ਦੀਆਂ ਬਾਹਾਂ ਨੂੰ ਵੀ ਪੂਰਾ ਸੁੱਖ ਲੱਭ ਸਕੇ।